सूरा सो पहचानिए जो लड़े दीन के हेत, पुरजा पुरजा कट मरे कबू न छाड़े खेत। नमस्कार, सत श्री अकाल, आदाब दोस्तों। मैं डॉक्टर सुरेंद्र शर्मा हिंदूज़ टीवी ਦੇ ਲਈ ਅੱਜ ਪਹੁੰਚੇ ਹਾਂ ਪਿੰਡ ਮਹਿਦੀਆਣਾ। ਗੁਰਦੁਆਰਾ ਸਾਹਿਬ ਮਹਿਦੀਆਣਾ ਸਾਹਿਬ ਦੇ ਵਿੱਚ ਇੱਕ ਸਿੱਖਾਂ ਦਾ ਬਹੁਤ ਵੱਡਾ ਇਤਿਹਾਸ ਛੁਪਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁੜਿਆ ਇਹ ਸਥਾਨ ਅੱਜ ਵੀ ਸਿੱਖਾਂ ਦੇ ਲਈ, ਖਾਸ ਕਰਕੇ ਪੂਰੇ ਪੰਜਾਬ ਦੇ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਹੈ। ਇੱਥੇ ਜਿੱਥੇ ਪੂਰੇ ਇਤਿਹਾਸ ਨੂੰ ਸਮੇਟੀ ਬੈਠਾ ਇਹ ਗੁਰਦੁਆਰਾ ਸਾਹਿਬ, ਉੱਥੇ ਇੱਕ ਵਿਲੱਖਣ ਗੱਲ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਹੈ ਕਿ ਇੱਥੇ ਅਲੱਗ-ਅਲੱਗ ਮੂਰਤੀਆਂ ਦੇ ਰੂਪ ਦੇ ਵਿੱਚ ਔਰੰਗਜ਼ੇਬ ਵੱਲੋਂ, ਮੁਗਲਾਂ ਵੱਲੋਂ, ਜ਼ਾਲਮਾਂ ਵੱਲੋਂ ਸਿੱਖਾਂ 'ਤੇ ਕੀਤਾ ਗਿਆ ਉਹ ਜ਼ਾਲਮਾਨਾ ਵਰਤਾਂਤ ਇਹ ਮੂਰਤੀਆਂ ਦੇ ਰੂਪ ਦੇ ਵਿੱਚ ਇੱਥੇ ਦਰਸਾਇਆ ਗਿਆ ਹੈ। ਜੇਕਰ ਅਸੀਂ ਗੱਲ ਕਰੀਏ ਇਸ ਗੁਰਦੁਆਰਾ ਸਾਹਿਬ ਦੀ, ਤਾਂ ਇਹ ਸਿੱਖਾਂ ਦੇ 10ਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁੜਿਆ ਹੈ। 17ਵੀਂ ਸਦੀ ਦੇ ਵਿੱਚ ਜਦੋਂ ਔਰੰਗਜ਼ੇਬ ਨੇ ਇੱਕ ਚਾਲ ਚੱਲੀ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਭਾਵ ਤੋਂ ਉਹਨਾਂ ਨੂੰ ਡਰ ਲੱਗਣ ਲੱਗਿਆ, ਤਾਂ ਉਹਨਾਂ ਨੇ ਇੱਕ ਸੁਨੇਹਾ ਭੇਜਿਆ ਆਨੰਦਪੁਰ ਸਾਹਿਬ ਛੱਡਣ ਦੇ ਲਈ ਗੁਰੂ ਗੋਬਿੰਦ ਸਿੰਘ ਜੀ ਨੂੰ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜਿਹੜੇ ਉਹਨਾਂ ਦੇ ਪੈਰੋਕਾਰ ਸੀ, ਜਿਹੜੇ ਉਹਨਾਂ ਦੀ ਪਰਿਵਾਰਕ ਮੈਂਬਰ ਸੀ, ਉਹਨਾਂ ਦੇ ਪ੍ਰਭਾਵ ਕਾਰਨ ਉਹਨਾਂ ਨੇ ਆਨੰਦਪੁਰ ਸਾਹਿਬ ਛੱਡਿਆ ਤੇ ਉਹਨਾਂ ਨੂੰ ਚਮਕੌਰ ਸਾਹਿਬ ਦੇ ਵਿੱਚ ਠਹਿਰਾਉਣ ਲਈ ਰੱਖਿਆ ਗਿਆ। ਉਹ ਆਪਣੇ 38 ਪੈਰੋਕਾਰ ਤੇ 2 ਵੱਡੇ ਸਾਹਿਬਜ਼ਾਦਿਆਂ ਦੇ ਨਾਲ ਚਮਕੌਰ ਸਾਹਿਬ ਪਹੁੰਚੇ, ਪਰ ਔਰੰਗਜ਼ੇਬ ਨੇ ਜਿਹੜੀ ਸੁਰੱਖਿਅਤ ਥਾਂ ਉਹਨਾਂ ਨੂੰ ਦੇਣ ਲਈ ਕਿਹਾ ਸੀ, ਮੁਗਲ ਦੀ ਸ਼ਾਹੀ ਫੌਜ ਨੇ ਉਸ ਚਮਕੌਰ ਨੂੰ ਵੀ ਘੇਰਾ ਪਾ ਲਿਆ। ਗੁਰੂ ਗੋਬਿੰਦ ਸਿੰਘ ਜੀ ਉੱਥੋਂ ਆਪਣਾ ਰੂਪ ਬਦਲ ਕੇ, ਭੇਸ ਬਦਲ ਕੇ ਕਿਸੇ ਹੋਰ ਸਿੱਖ ਦੇ ਰੂਪ ਦੇ ਵਿੱਚ ਉੱਥੋਂ ਨਿਕਲੇ, ਰਾਏਕੋਟ ਪਹੁੰਚੇ। ਰਾਏਕੋਟ ਤੋਂ ਬਾਅਦ ਉਹ ਆਉਂਦੇ ਹੋਏ ਮਾਨਕੇ ਤੋਂ ਬਾਅਦ ਮਹਿਦੀਆਣਾ ਸਾਹਿਬ ਪਹੁੰਚੇ। ਕਿਹਾ ਜਾਂਦਾ ਹੈ ਕਿ ਇਸ ਢਾਬ ਦੇ ਉੱਤੇ ਆ ਕੇ ਇੱਥੇ ਉਹਨਾਂ ਨੇ ਦਾਤਨ ਕੀਤੀ, ਕੁਰਲੀ ਕੀਤੀ, ਔਰ ਇੱਥੇ ਹੀ ਉਹਨਾਂ ਨੂੰ, ਉਹਨਾਂ ਦੇ ਪੈਰੋਕਾਰਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਤੁਸੀਂ ਔਰੰਗਜ਼ੇਬ ਨੂੰ ਜਫਰਨਾਮਾ ਲਿਖੋ। ਉਹ ਇੱਥੋਂ ਥੋੜ੍ਹੀ ਦੂਰ ਪਿੰਡ ਚੱਕਰ ਪਿੰਡ ਗਏ, ਫਿਰ ਉਹ ਦੀਨਾ ਸਾਹਿਬ ਗਏ। ਉੱਥੇ ਰਹਿਣ ਤੋਂ ਬਾਅਦ ਇੱਥੇ ਆਏ ਵਾਪਸ ਮਹਿਦੀਆਣਾ ਸਾਹਿਬ ਦੇ ਵਿੱਚ। ਉਹ ਪ੍ਰੋਪਰ ਥਾਂ ਨਹੀਂ ਸੀਗੀ, ਇਸ ਕਰਕੇ ਵਾਪਸ ਚੱਕਰ ਪਿੰਡ ਜਾ ਕੇ ਉਹਨਾਂ ਨੇ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਤੇ ਉਸ ਜਫਰਨਾਮੇ ਨੂੰ ਔਰੰਗਾਬਾਦ ਉਹਨਾਂ ਨੇ ਆਪਣੇ ਪੈਰੋਕਾਰਾਂ ਰਾਹੀਂ ਭੇਜਿਆ। ਇਹ ਇਸ ਗੁਰਦੁਆਰਾ ਸਾਹਿਬ ਦਾ ਇੱਕ ਇਤਿਹਾਸਿਕ ਪੱਖ ਹੈ, ਜਿਹੜਾ ਮੈਨੂੰ ਲੱਗਦਾ ਹੈ ਕਿ ਸਾਡੇ ਸਾਰੇ ਪੰਜਾਬੀਆਂ ਨੂੰ, ਦੁਨੀਆ ਦੇ ਵਸਦੇ ਹਰ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਨੂੰ, ਸਿੱਖੀਜ਼ਮ ਨੂੰ ਪਿਆਰ ਕਰਨ ਵਾਲਿਆਂ ਨੂੰ ਇਹ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਗੁਰਦੁਆਰਾ ਸਾਹਿਬ ਜਿੱਥੇ 10ਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਿੱਧੇ ਰੂਪ ਦੇ ਵਿੱਚ ਜੁੜਿਆ ਹੈ, ਉੱਥੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖ ਇਤਿਹਾਸ ਦੇ ਨਾਲ ਜੁੜੀਆਂ ਉਹ ਬਹੁਤ ਸਾਰੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ ਮੂਰਤੀਆਂ ਦੇ ਰੂਪ ਦੇ ਵਿੱਚ। ਇਹ ਜੋ ਮੂਰਤੀਆਂ ਮਹਿਦੀਆਣਾ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੀਆਂ ਨੇ, ਇਹ ਮਹਿਜ਼ ਮੂਰਤੀਆਂ ਨਹੀਂ, ਇਹ ਉਸ ਜ਼ੁਲਮ ਦੀ ਪੂਰੀ ਦਾਸਤਾਨ ਨੂੰ ਬਿਆਨ ਕਰਦੀਆਂ ਨੇ ਜਿਹੜਾ ਜ਼ੁਲਮ ਇਸ ਕੌਮ 'ਤੇ ਹੋਇਆ। ਔਰ ਜਦੋਂ ਆਮ ਹੀ ਸਾਡੀ ਅਰਦਾਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਵਾਏ, ਉਹ ਸਾਰਾ ਕੁਝ ਸਾਨੂੰ ਵੇਖਣ ਨੂੰ ਮਿਲਦਾ ਹੈ। ਅਸੀਂ ਜਦੋਂ ਨਾਟਕ ਦੀ ਗੱਲ ਕਰਦੇ ਹਾਂ, ਕਲਾ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ 9 ਰਸਾਂ ਦੀ ਗੱਲ ਕਰਦੇ ਹਾਂ। ਔਰ ਇਹ ਹੈਰਾਨੀ ਹੈ ਕਿ ਇਹਨਾਂ ਮੂਰਤੀਆਂ ਦੇ ਵਿੱਚੋਂ ਉਹ ਆਲਮੋਸਟ ਸਾਰੇ ਰਸ ਤੁਹਾਨੂੰ ਦੇਖਣ ਨੂੰ ਮਿਲਦੇ ਨੇ। ਕਮਾਲ ਦੀ ਕਲਾਕਾਰੀ ਹੈ। ਔਰ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਜ਼ਰੂਰ ਦਿਖਾਈਏ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਮੂਰਤੀ ਵੱਲ ਤੁਸੀਂ ਵਧਦੇ ਹੋ, ਔਰ ਉਹ ਮੰਜ਼ਰ ਕਿ ਜਦੋਂ ਮੁਗਲ ਬਾਦਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ 4.5 ਸਾਲ ਦੇ ਪੁੱਤ ਦੇ ਦਾ ਕਾਲਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਿਆ ਸੀ, ਉਹ ਮੰਜ਼ਰ ਸੱਚਮੁੱਚ ਤੁਹਾਨੂੰ ਦੇਖ ਕੇ ਲੱਗੂਗਾ, ਤੁਸੀਂ ਵੇਖ ਰਹੇ ਹੋ ਕਿ ਕਿਸ ਕਿਸਮ ਦਾ ਜ਼ਾਲਮਾਨਾ ਢੰਗ ਨਾਲ ਉਸ ਬੱਚੇ ਨੂੰ ਸ਼ਹੀਦ ਕੀਤਾ ਹੈ। ਜਦੋਂ ਤੁਸੀਂ ਅੱਗੇ ਵਧਦੇ ਹੋ, ਮਾਈ ਭਾਗੋ ਨੂੰ ਵੇਖਦੇ ਹੋ, ਜਦੋਂ ਜੰਗ ਦੇ ਮੈਦਾਨ ਵਿੱਚ ਜੂਝਦੀ ਹੈ, ਤਾਂ ਅਹਿਸਾਸ ਹੁੰਦਾ ਹੈ ਕਿ ਜਦੋਂ ਉਹਨੇ ਉਹਨਾਂ ਸਿੰਘਾਂ ਨੂੰ ਕਿਹਾ ਸੀਗਾ ਕਿ ਤੁਸੀਂ ਬੇਦਾਵਾ ਦੇ ਕੇ ਆਏ, ਉਹਨੂੰ ਪਾੜ ਕੇ ਆਓ, ਔਰ ਉਹ ਜੋਸ਼ ਉਸ ਸਾਡੀ ਮਾਈ ਭਾਗੋ ਦੇ ਵਿੱਚ ਜ਼ਰੂਰ ਦਿਖਦਾ ਹੈ। ਜਦੋਂ
ਦੇਗ ਦੇ ਵਿੱਚ ਉਬਲਦਾ ਸਾਡਾ ਉਹ ਵੱਡਾ ਸ਼ਹੀਦ ਕਿਵੇਂ ਖੁਸ਼ੀ-ਖੁਸ਼ੀ ਉਹ ਅਹਿਸਾਸ ਵੀ ਨਹੀਂ ਹੋਣ ਦਿੰਦਾ ਕਿ ਉਹਨੂੰ ਕੋਈ ਦਰਦ ਹੋ ਰਿਹਾ ਹੈ, ਬਟ ਉਹਨਾਂ ਜ਼ਾਲਮਾਂ ਦੇ ਚਿਹਰੇ ਉਹ ਕਿੰਨਾ ਕੁਝ ਬਿਆਨ ਕਰ ਜਾਂਦੇ ਨੇ। ਉਹ ਕਿੱਡੇ ਵੱਡੇ ਜ਼ੁਲਮ ਦੀ ਦਾਸਤਾਂ ਬਿਆਨ ਕਰ ਰਹੇ ਨੇ। ਇਹ ਸੱਚਮੁੱਚ ਮੂਰਤੀਆਂ ਕੱਲੀਆਂ ਮੂਰਤੀਆਂ ਨਹੀਂ ਹੈ, ਇਹਨਾਂ ਮੂਰਤੀਆਂ ਦੇ ਵਿੱਚੋਂ ਉੱਠਦੇ ਉਹ ਸਵਾਲ, ਇਹ ਮੂਰਤੀਆਂ ਸਾਨੂੰ ਸਵਾਲ ਵੀ ਕਰਦੀਆਂ ਨੇ, ਸਾਨੂੰ ਦਰਦ ਵੀ ਦਿੰਦੀਆਂ ਨੇ ਤੇ ਸਾਡੇ ਤੋਂ ਕੁਝ ਆਸ ਵੀ ਕਰਦੀਆਂ ਨੇ ਕਿ ਅਸੀਂ ਉਸ ਇਤਿਹਾਸ ਦੇ ਨਾਲ ਕਿੱਥੇ ਕੁ ਤੱਕ ਨਿਆਂ ਕੀਤਾ ਹੈ। ਅਸੀਂ ਸਿਰਫ ਇਹਨੂੰ ਵੇਖਣ ਜੋਗੇ ਰਹਿ ਗਏ ਹਾਂ ਜਾਂ ਅਸੀਂ ਹੋਰ ਬਹੁਤ ਕੁਝ ਕਿ ਅੱਜ ਜ਼ਾਲਮ ਤੇ ਜ਼ੁਲਮ ਖਤਮ ਹੋ ਗਿਆ ਹੈ ਕਿ ਅਸੀਂ ਆਪਣਾ ਕਿੰਨਾ ਕੁ ਫਰਜ਼ ਨਿਭਾ ਰਹੇ ਹਾਂ। ਇਹ ਸਾਰੀਆਂ ਮੂਰਤੀਆਂ ਇੱਥੇ ਤੁਹਾਡੇ ਤੇ ਸਵਾਲ ਕਰਦੀਆਂ ਨੇ। ਭਗਤ ਸਿੰਘ ਖੜਾ ਸਵਾਲ ਕਰਦਾ ਹੈ ਕਿ ਜਿਹੜੀ ਆਜ਼ਾਦੀ ਅਸੀਂ ਸੋਚੀ ਸੀ ਉਹ ਆਈ। ਊਧਮ ਸਿੰਘ ਕਹਿੰਦਾ ਹੈ ਜਨਰਲ ਡਾਇਰ ਕੀ ਖਤਮ ਹੋ ਗਏ, ਉਡਵਾਇਰ ਮਰ ਗਿਆ ਹੈ। ਇਹਨਾਂ ਸਾਰੇ ਦੇ ਸਾਰੇ ਇਤਿਹਾਸ ਨੂੰ ਸਮੇਟੀ ਬੈਠਾ ਇਹ ਮਹਿਦੀਆਣਾ ਸਾਹਿਬ ਦਾ ਗੁਰਦੁਆਰਾ ਸਾਹਿਬ। ਇੱਕ ਮੰਜ਼ਰ ਤੁਸੀਂ ਸਾਹਮਣੇ ਵੇਖ ਰਹੇ ਹੋ, ਇਹ ਛੋਟੇ ਸਾਹਿਬਜ਼ਾਦੇ ਨੇ ਔਰ ਮਾਤਾ ਗੁਜਰੀ ਉਹਨਾਂ ਦੇ ਨਾਲ ਹੈ। ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਹੈ। ਇਤਿਹਾਸ ਦੇ ਵਿੱਚ ਦਰਜ ਹੈ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੇ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਹਨਾਂ ਨੇ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਤਾਂ ਜੋ ਛੋਟੇ ਸਾਹਿਬਜ਼ਾਦੇ ਸਿਰ ਝੁਕਾ ਕੇ ਉਸ ਕਚਹਿਰੀ ਦੇ ਵਿੱਚ ਦਾਖਲ ਹੋਣ। ਪਰ ਛੋਟੇ ਸਾਹਿਬਜ਼ਾਦਿਆਂ ਨੇ ਪਹਿਲਾਂ ਪੈਰ ਅੰਦਰ ਕੀਤੇ, ਫਿਰ ਅੰਦਰ ਗਏ, ਉਹਨਾਂ ਨੇ ਸਿਰ ਨਹੀਂ ਝੁਕਾਇਆ। ਇਹ ਮੂਰਤੀ ਵਿੱਚ ਤੁਸੀਂ ਵੇਖ ਸਕਦੇ ਹੋ। ਔਰ ਜਦੋਂ ਉਹਨਾਂ ਨੂੰ ਸਜ਼ਾ ਸੁਣਾਈ ਗਈ, ਤੁਸੀਂ ਸਾਹਮਣੇ ਵੇਖ ਸਕਦੇ ਹੋ ਕਿ ਕਿਵੇਂ ਕੰਧ ਦੇ ਵਿੱਚ ਉਹਨਾਂ ਨੂੰ ਚਿਣਿਆ ਜਾ ਰਿਹਾ ਹੈ, ਪਰ ਉਹਨਾਂ ਦੇ ਚਿਹਰੇ ਤੇ ਉਹ ਜਲਾਉ, ਉਹ ਫਖਰ, ਉਹ ਸ਼ਹਾਦਤ ਦਾ ਜਾਮ ਪੀਣ ਦਾ ਇੱਕ ਜਲਾਉ, ਔਰ ਉਹਨਾਂ ਨੂੰ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਕੋਈ ਡਰ ਨਹੀਂ। ਇਹ ਸਾਰਾ ਕੁਝ ਅਸੀਂ ਇਹਨਾਂ ਮੂਰਤੀਆਂ ਦੇ ਵਿੱਚ ਵੇਖ ਸਕਦੇ ਹਾਂ ਤੇ ਦੇਖ ਸਕਦੇ ਹਾਂ ਕਿ ਕਿਵੇਂ ਮਾਤਾ ਗੁਜਰੀ ਨੇ ਆਪਣੇ ਦੋਵੇਂ ਛੋਟੇ-ਛੋਟੇ ਪੋਤਿਆਂ ਨੂੰ ਸ਼ਹੀਦ ਹੋਣ ਲਈ ਤੋਰਿਆ। ਇਹ ਬਹੁਤ ਔਖਾ ਹੁੰਦਾ ਹੈ ਕਿ ਨਿੱਕੀਆਂ-ਨਿੱਕੀਆਂ ਜਿੰਦਾਂ ਜਦੋਂ ਤੁਹਾਡੇ ਤੋਂ ਵਿਛੜਦੀਆਂ ਨੇ, ਜਦੋਂ ਤੁਹਾਨੂੰ ਇਹ ਪਤਾ ਹੁੰਦਾ ਹੈ ਕਿ ਉਹਨਾਂ ਨੇ ਮੁੜ ਵਾਪਸ ਨਹੀਂ ਆਉਣਾ। ਦੋਸਤੋ, ਤੁਸੀਂ ਥੋੜੇ ਸਮੇਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਛੋਹ ਪ੍ਰਾਪਤ ਇਸ ਸਥਾਨ ਦੇ ਦਰਸ਼ਨ ਕੀਤੇ ਹੈ, ਮਹਿਦੀਆਣਾ ਸਾਹਿਬ। ਔਰ ਮੈਂ ਇਸ ਗੱਲ ਨੂੰ ਹੈਰਾਨ ਵੀ ਹਾਂ ਕਿ ਇਸ ਸਥਾਨ ਦੇ ਉੱਤੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁੜਿਆ ਹੋਇਆ ਇਤਿਹਾਸ ਦਰਜ ਹੈ, ਇੱਥੇ ਗੁਰਦੁਆਰਾ ਸਾਹਿਬ ਬਣਿਆ ਹੈ, ਉੱਥੇ ਇਹਦੇ ਪ੍ਰਾਂਗਣ ਦੇ ਵਿੱਚ, ਇਹਦੇ ਵਿਹੜੇ ਦੇ ਵਿੱਚ ਕੁਝ ਇਹੋ ਜਿਹੀਆਂ ਮੂਰਤੀਆਂ ਦਾ ਨਿਰਮਾਣ ਕੀਤਾ ਗਿਆ। ਮੈਨੂੰ ਮੂਰਤੀ ਕਹਿਣ ਲਈ ਉਹਨੂੰ ਥੋੜਾ ਜਿਹਾ ਔਡ ਲੱਗ ਰਿਹਾ ਕਿਉਂਕਿ ਉਹ ਕੱਲੀਆਂ ਮੂਰਤੀਆਂ ਨਹੀਂ ਹੈ, ਉਹ ਮੂੰਹੋਂ ਬੋਲਦੀਆਂ ਤਸਵੀਰਾਂ ਨੇ। ਸਿਰਫ ਬੋਲ ਨਹੀਂ ਸਕਦੀਆਂ, ਪਰ ਉਹਨਾਂ ਦੇ ਚਿਹਰੇ ਤੇ ਉਹ ਹਾਵ ਭਾਵ, ਉਹ ਜ਼ੁਲਮ ਨਾਲ ਟੱਕਰ ਲੈਣ ਦਾ ਉਹਨਾਂ ਦਾ ਉਹ ਜਜ਼ਬਾ, ਉਹ ਜਿਹੜੇ ਘਬਰਾਏ ਨਾ, ਉਹਨਾਂ ਮਾਵਾਂ ਦਾ ਉਹ ਸਿਰੜ ਜਿਨ੍ਹਾਂ ਨੇ ਬੱਚਿਆਂ ਨੂੰ ਟੋਟੇ ਕਰਵਾ ਕੇ ਵੀ ਆਪਣੀ ਝੋਲੀ ਦੇ ਵਿੱਚ ਪਾਇਆ। ਅੱਗਾਂ ਦੇ ਵਿੱਚ ਉਬਲੇ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਪਰ ਉਹਨਾਂ ਨੇ ਸੀ ਤੱਕ ਨਹੀਂ ਕੀਤੀ। ਇਹ ਇਤਿਹਾਸ ਸਾਡੇ ਬੱਚਿਆਂ ਲਈ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ। ਇੰਨਾ ਸਮਾਂ ਬੀਤ ਗਿਆ, ਪਤਾ ਹੀ ਨਹੀਂ ਲੱਗਿਆ 2-3 ਘੰਟੇ ਦੇ ਵਿੱਚ ਇਹ ਕਿਵੇਂ ਬੀਤ ਗਿਆ। ਇਹ ਸਾਰੇ ਇਸ ਇਤਿਹਾਸ ਦੀ ਗਲੀ ਦੇ ਵਿੱਚੋਂ ਲੰਘਣ ਲੱਗਿਆ, ਐਂ ਲੱਗਿਆ ਕਿ ਪੂਰੇ ਦਾ ਪੂਰਾ ਕਿੰਨੇ 100 ਸਾਲਾਂ ਦਾ ਇਤਿਹਾਸ ਜਿਹੜਾ ਉਹ ਤੁਸੀਂ ਆਪਣੀ ਬੁੱਕਲ ਦੇ ਵਿੱਚ ਸਮੋ ਲਿਆ। ਔਰ ਇੱਥੇ ਆ ਕੇ ਮੈਨੂੰ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ, ਚਾਹੇ ਉਹ ਸਾਡੇ NRI ਵੀਰ ਨੇ, ਪੰਜਾਬ ਦੇ ਵਿੱਚ ਨੇ, ਜਿੱਥੇ ਮਰਜ਼ੀ ਨੇ, ਦੁਨੀਆ ਦੇ ਜਿਸ ਮਰਜ਼ੀ ਕੋਨੇ ਦੇ ਵਿੱਚ ਬੈਠੇ ਨੇ, ਜਿਹੜੇ ਪੰਜਾਬੀਅਤ ਨੂੰ ਪਿਆਰ ਕਰਦੇ ਨੇ, ਜਿਹੜੇ ਆਪਣੀ ਕੌਮ ਨੂੰ ਪਿਆਰ ਕਰਦੇ ਨੇ, ਜਿਹੜੇ ਆਪਣੇ ਗੁਰੂਆਂ ਨੂੰ ਪਿਆਰ ਕਰਦੇ ਨੇ, ਉਹਨਾਂ ਲਈ ਇਹ ਜ਼ਰੂਰੀ ਹੈ ਕਿ ਆਪਣੇ ਬੱਚਿਆਂ ਨੂੰ ਇੱਕ ਵਾਰ ਜ਼ਰੂਰ ਮਹਿਦੀਆਣਾ ਸਾਹਿਬ ਦੇ ਇਸ ਸਥਾਨ ਤੇ ਲੈ ਕੇ ਆਉਣ। ਜਿਹੜਾ ਇਤਿਹਾਸ ਤੁਸੀਂ ਅੱਖਾਂ ਨਾਲ ਵੇਖ ਕੇ, ਜਿਹੜੇ ਸਵਾਲ ਮਾਤਾ ਗੁਜਰੀ ਤੁਹਾਨੂੰ ਕਰ ਰਹੇ ਆ, ਜਿਹੜੇ ਸਵਾਲ ਮਾਈ ਭਾਗੋ ਤੁਹਾਨੂੰ ਕਰ ਰਹੀ ਹੈ, ਜਿਹੜਾ ਸਵਾਲ ਜਦੋਂ ਆਰਿਆਂ ਨਾਲ ਚਰਾਏ ਗਏ, ਜਿਹੜਾ ਸਵਾਲ ਤੁਹਾਨੂੰ ਭਾਈ ਕਨਈਆ ਵੀ ਕਰ ਰਿਹਾ, ਇਹ ਸਾਰੇ ਸਵਾਲ ਤੁਸੀਂ ਜਦੋਂ ਉਹਨਾਂ ਨੂੰ ਫੇਸ ਕਰਦੇ ਹੋ, ਉਹਨਾਂ ਨੂੰ ਮੁਖਾਤਬ ਹੁੰਦੇ ਤਾਂ ਤੁਹਾਡੇ ਅੰਦਰ ਇੱਕ ਚੁਣੀ ਜੀ ਪੈਦਾ ਹੁੰਦੀ ਹੈ। ਤੁਹਾਡੇ ਆਪਣੇ ਆਪ ਅੰਦਰ ਲੱਗਦਾ ਹੈ ਕਿ ਤੁਸੀਂ ਕਿਹੜੀ ਦੁਨੀਆ ਦੇ ਵਿੱਚ ਚਲੇ ਗਏ ਹੋ, ਤੁਸੀਂ ਕਿਹੜੀਆਂ ਚੀਜ਼ਾਂ ਨਾਲ ਝਗੜ ਰਹੇ ਹੋ, ਕਿਹੜੀਆਂ ਚੀਜ਼ਾਂ ਲਈ ਲੜਾਈ ਲੜ ਰਹੇ ਹੋ। ਲੜਾਈ ਤਾਂ ਕਿਤੇ ਜ਼ੁਲਮ ਨਾਲ ਟੱਕਰ ਲੈਣ ਦੀ ਬਹੁਤ ਵੱਡੀ ਹੈ, ਕਿਉਂਕਿ ਜ਼ੁਲਮ ਤੇ ਜ਼ਾਲਮ ਅੱਜ ਵੀ ਖਤਮ ਨਹੀਂ ਹੋਏ। ਸਤਿ ਸ਼੍ਰੀ ਅਕਾਲ।